ਮੁਸਲਮਾਨਾਂ ਦੇ ਇਹ ਰਿਵਾਜ਼ ਸੀਗਾ ਪਰ ਜਦੋਂ ਕੋਈ ਮਰ ਜਾਏ ਤਾਂ ਫਿਰ ਵਿਆਹ ਜਿਹੇ ਪੈਸੇ ਲੱਗਦੇ ਫਿਰ ਕਹਿਣਾ ਜਿਹੜਾ ਤੇਰਾ ਪੱਠਾ ਬਾਹਰ ਲੋ ਬੱਕਰੇ ਕਰ ਲੈ ਲੂਣ ਵਾਲੇ ਮਿੱਠੇ ਚੌਲ ਕਰ ਲੈ ਫਿਰ ਲਾਗੀ ਲਾਦੇ ਨੇ ਮੇਰੇ ਪ੍ਰਾਹੁਣੇ ਹੋਣੇ ਆ ਕੋਈ ਸ਼ਹਿਰ ਨਾ ਪਿਆ ਮੁੱਕੀ ਹੋਈ ਆ ਉਹਨੇ ਵੀ ਸਾਡੇ ਅਸੀਂ ਵੀ ਨਾਲ ਹੀ ਸੀ ਅਸੀਂ ਵੀ ਖਾਂਦੇ ਨਾਲ ਅਸੀਂ ਵੀ ਨਾਲ ਖਾ ਲਏ ਸਾਡੇ ਇਹ ਰਿਵਾਜ਼ ਸੀ ਮੁਸਲਮਾਨਾਂ ਦੇ ਸਿੱਖਾਂ ਦੇ ਇਹ ਰਿਵਾਜ਼ ਸੀ ਪਰ ਧੀ ਦੇ ਘਰ ਦਾ ਨਹੀਂ ਖਾਣਾ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਨਾਜ਼ਰੀਨ, ਇਸ ਵੇਲੇ ਅਸੀਂ ਮੌਜੂਦ ਹਾਂ 118 ਗਾਫਬੇ ਫੈਸਲਾਬਾਦ ਦਾ ਇਹ ਪਿੰਡ ਹੈ। ਇਹਦੇ ਪੂਰੇ ਪਿੰਡ ਦਾ ਨਾਮ ਜਿਹੜਾ ਹੈਗਾ 118 ਗਾਫਬੇ ਸਫੇਦ ਪੋਸ਼ਾਂ। ਤੇ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਹੜੇ ਭਾਰਤ ਤੋਂ ਹਿਜਰਤ ਕਰਕੇ ਇੱਥੇ ਪਾਕਿਸਤਾਨ ਆਏ ਸੀ। ਤੇ ਜਦੋਂ ਅਸੀਂ ਹਿਜਰਤ ਦੀ ਗੱਲ ਕਰਦੇ ਹਾਂ ਤੇ ਇਹ ਦੁਨੀਆ ਦੇ ਵਿੱਚ ਇਨਸਾਨੀ ਤਾਰੀਖ ਦੀ ਸਭ ਤੋਂ ਵੱਡੀ ਇਨਸਾਨਾਂ ਦੀ ਹਿਜਰਤ ਸੀ। ਤੇ ਇਹ ਜਦੋਂ ਦੋ ਹਿੱਸੇ ਹੋਏ, ਦੋ ਟੋਟੇ ਹੋਏ ਤੇ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਇੱਥੇ ਆ ਕੇ ਵਸੇ ਨੇ ਤੇ ਉਹਨਾਂ ਨੇ ਇਸ ਵੰਡ ਨੂੰ ਆਪਣੀ ਅੱਖਾਂ ਨਾਲ ਵੇਖਿਆ। ਉਹ ਆਈ ਵਿਟਨੈਸ ਸੀ ਇਸ ਵੰਡ ਦੇ। ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਉਸ ਵੇਲੇ ਇਹਨਾਂ ਨੇ ਕੀ ਵੇਖਿਆ ਤੇ ਇੱਥੇ ਆ ਕੇ ਪੰਜਾਬ 'ਚ ਰਹਿੰਦਿਆਂ ਹੋਇਆ ਉਸ ਪੰਜਾਬ ਨੂੰ ਉਹ ਕਿੰਨਾ ਯਾਦ ਕਰਦੇ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਠੀਕ ਹੈ। ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਮੇਰੀ ਇੱਕ ਜਣਾ ਸੀ ਮੇਰਾ। ਇਹ ਹੋਰ ਵੀ ਗੱਲ ਆ ਹੁਣ ਸ਼ਾਦੀ ਹੋਈ ਨਾ ਅੱਜ ਸ਼ਾਦੀ ਹੋਈ ਨਾ ਮੇਰੀ। ਹਾਂਜੀ। ਤਾਂ ਬਹੁਤ ਜੇ ਲਾਗੇ ਨਜ਼ਦੀਕ ਆਪਣੇ ਨਾ ਭੂਆ ਜਾਂ ਫੁੱਫੀ ਉਹਨੇ ਸਾਲ ਪਿੱਛੋਂ ਨਾ ਫਿਰ ਕੁੜੀ ਤੋੜ ਰਹੀ ਆ। ਅੱਛਾ। ਸਾਲ ਪਿੱਛੋਂ ਅੱਛਾ। ਕੁੜੀ ਤੋੜ ਰਹੀ ਆ, ਤੋੜ ਕੇ 10-20 ਦੇ ਦੇਣਾ ਫਿਰ ਉਹਨੇ ਲੈ ਆਉਣੀ ਆ। ਅੱਛਾ। ਜਿਸ ਵੇਲੇ ਕੁੜੀ ਨੂੰ ਤੋੜਨਾ ਤਾਂ ਉਹਨਾਂ ਕੋਲ ਟਿੱਕੀਆਂ ਹੁੰਦੀਆਂ ਸੀ ਆਟੇ ਦੀਆਂ, ਮੱਠੇ ਹੁੰਦੇ ਸੀ ਬੜੇ ਤੇ ਚਾਰ ਚੀਜ਼ ਹੋਣੇ। ਅੱਛਾ। ਦੋ ਗੱਬੇ, ਇੱਕ ਇੱਥੇ ਇੱਕ ਇੱਥੇ, ਇੱਕ ਇੱਧਰ ਡੰਡਾ ਆ, ਇੱਕ ਇੱਥੇ ਪਿਆ, ਇੱਕ ਇੱਥੇ, ਉਹ ਦੋ ਹੀ ਉਧਰ। ਚਾਰ ਚੀਜ਼ ਹੁੰਦੇ ਸੀ ਕੁੜੀ ਨੂੰ ਲਿਆਉਣ ਨੂੰ। ਅੱਛਾ। ਉਹ ਚੀਜ਼ਾਂ ਨੂੰ ਤਰੀਤ ਕਰ ਦੇਣੀ, ਮੁੰਡੇ ਨੂੰ ਕੋੜੀ ਦੇ ਦੇਣੀ ਆ। ਉਹ ਨਾ ਤੁਰਿਆ ਨਾ ਉਹਨੂੰ ਤਰੀਤ ਕਰ ਦੇਣੀ ਆ ਲਾਗੀਆਂ ਨੂੰ ਵੀ ਖਬਰਦਾਰ ਡੋਲਾ ਕਿਤੇ ਲਾਉਣਾ। ਡੋਲਾ ਸਾਦੇ ਸੀ, ਡੋਲਾ ਕਿਤੇ ਲਾਉਣਾ ਨਹੀਂ। ਕੋਈ ਉਹ ਬੜਾ ਬੰਦਾ ਲਾਗੇ ਨਾ ਹੋਵੇ, ਇਹ ਤਕੀਦ ਕਰਦੇ ਜੀ। ਉਹਨਾਂ ਨੂੰ ਜਾਰੇ ਲਿਆਉਣਾ, ਉਹਨਾਂ ਨੂੰ ਰਹਿਦਾ ਨਾ ਘੇ ਅਤੇ ਸ਼ੱਕਰ, ਖੰਡ ਨਹੀਂ ਸੀ, ਘੇ ਅਤੇ ਸ਼ੱਕਰ ਨਾਲ ਰਹਿਦਾ ਕਮਰਾ ਬਣਾਇਆ ਆਪਣੇ ਕਮਰੇ, ਉੱਥੇ ਉਹਨੂੰ ਵਾੜ ਦੇਣਾ। ਉਹਨਾਂ ਫਿਰ ਆਪਣੀ ਮਰਜ਼ੀ ਦਾ ਘੇ ਪਾਓ, ਆਪਣੀ ਮਰਜ਼ੀ ਦਾ ਜਿੰਨਾ ਪਿੱਛਾ ਪਾਉਣਾ ਉਹ ਪਾਓ, ਖਾਓ। ਖਾ ਕੇ ਤੇ ਫਿਰ ਉੱਧਰ ਡੋਲਾ ਉਹਨੇ ਚੱਕਣਾ ਚਾਹੁੰਦੇ, ਡੋਲੇ ਚੱਕ ਕੇ ਤੇ ਫਿਰ ਅਗਲੇ ਦੇ ਘਰ ਪਹੁੰਚਾਉਣਾ। ਉੱਥੇ ਮਹੀਨਾ ਜਾਂ 2 ਮਹੀਨੇ ਬਹੁਤ ਲਾਗੇ ਹੋਵੇ ਤਾਂ ਸਾਲ ਵਿੱਚ ਮੇਰੀ ਫੁੱਫੀ ਸੀ ਜਿੱਥੇ ਮੈਂ ਵਿਆਹ ਕੀਤਾ, ਉਹਨੇ ਬੜੇ ਜ਼ੋਰ ਨਾਲ ਤੀਰ ਕਰਕੇ ਤਾਂ 6 ਮਹੀਨੇ ਕੁੜੀ ਤੋਰੀ ਸੀ। ਵਿਕਦੇ ਰਹਿਣ ਦਿੱਤੀ ਤਾਂ ਫਿਰ ਉੱਥੋਂ ਲੈ ਆਉਂਦੀ। ਫਿਰ ਜੁੱਤੀਆਂ ਟੁੱਟ ਗਈਆਂ ਮਗਰ ਫਿਰਦਿਆਂ ਦੀਆਂ, ਫਿਰ ਤੋੜ ਦਿਓ। ਫਿਰ ਉਹਨਾਂ ਤੋਰੀ, ਫਿਰ 10-20 ਦਿਨ ਰਹਿ ਕੇ ਉਹ ਖਾਂਦੇ ਹੁੰਦੇ ਸੀਗੇ ਛੋਲੇ, ਬੇੜਾ, ਮਟਰ ਇੱਦਾਂ। ਅਤੇ ਅਸੀਂ ਖਾਂਦੇ ਕਣਕ।
ਸਾਡੇ ਜਿਹੜਾ ਬਾਪ ਸੀ ਉਹ ਕਹੇਗਾ ਵੀ ਸਾਡੀ ਕੁੜੀ ਇਹ ਨਹੀਂ ਖਾਂਦੀ, ਸਾਡੀ ਕੁੜੀ ਤਾਂ ਕਣਕ ਖਾਂਦੀ ਆ, ਵੀ ਇਹ ਤੁਸੀਂ ਕਿ ਉਲਟ ਕੰਮ ਕਰਦੇ ਆ ਤੁਸੀਂ। ਮਹੀਨਾ 2 ਮਹੀਨੇ ਫਿਰ ਰਹਿਣ ਦੇਣਾ, ਰਹਿ ਕੇ ਤਾਂ ਫਿਰ ਉੱਥੇ ਆ ਜਾਣੀ। ਇੱਦਾਂ ਦੇ ਸਾਡੇ ਮੈਨੂੰ ਹਾਲ। ਇਹ ਦੱਸੋ ਤੁਸਾਂ ਕਿ ਉੱਥੇ ਤੁਹਾਡਾ ਪਿੰਡ ਕਿਹੜਾ ਸੀ, ਪਿੰਡ ਦਾ ਨਾਂ ਕੀ ਸੀ? ਫਿਰ ਸਾਡਾ ਸੀ ਨੰਗਲ ਸਲਾਲਾ, ਅੱਛਾ। ਜਲੰਧਰ ਦਾ ਜ਼ਿਲ੍ਹਾ ਹੂੰ, ਤੇ ਜਲੰਧਰ ਦੀ ਤਹਿਸੀਲ ਠੀਕ ਹੈ, ਉੱਥੇ ਠੀਕ ਹੈ। ਨੰਗਲ ਸਲਾਲਾ ਪਿੰਡ ਦਾ ਜਿੱਦਣ ਅਸੀਂ ਉਜੜੇ ਨਾ, ਹੂੰ, ਉਜੜੇ ਅਸੀਂ ਬਹੁਤ ਬੁਰੀ ਹਾਲਤ ਨਾਲ। ਹੁਣ ਅਸੀਂ ਨਾ ਕਮਾਦਾਂ 'ਚ ਜਾਂ ਜਵਾਰਾਂ 'ਚ ਹੂੰ, ਵੜ ਜਾਣਾ, ਅੱਛਾ, ਜਿੰਨੇ ਵੀ ਜੀ ਜਿੱਥੇ ਵੀ ਆਉਣੇ ਠੀਕ ਹੈ। ਵੜ ਜਾਣਾ। ਜਾ ਪੈਣੀ ਰਾਤ, ਫਿਰ ਉੱਥੋਂ ਤੁਰਨਾ। ਹੂੰ, ਕੈਂਪ ਸੀਗਾ ਸਾਡਾ ਜਿੱਧਰ ਸੜਕ ਆ ਠੀਕ, ਏਡੀ ਦੂਰ। ਜਿਹਦਾ ਜਥਾ ਪੈ ਗਿਆ, ਕੋਈ ਮੈਂ ਚਾਹੁੰਦੀ ਆ ਉਹ ਵੜ ਦਿੱਤੀ ਆ, ਕੋਈ ਤੁਰੀ ਜਾਂਦੀ ਆ ਉਹ ਵੜ ਦਿੱਤੀ ਆ। ਦੋ ਕੁੜੀਆਂ ਸੀ, 2 ਕੁੜੀਆਂ ਸੀ, ਸਜਾਰਾ ਸੀ ਮੁਸਲਮਾਨ, ਅੱਛਾ, ਸਾਬੂ ਉਹਦਾ ਨਾਂ ਸੀ। ਅੱਛਾ, ਉਹ ਜਿਹੜਾ ਜਥੇਦਾਰ ਸੀ ਉਹ ਕਹਿੰਦਾ ਵੀ ਇਹ ਕੁੜੀ ਮੈਂ ਲੈਣੀ ਆ। ਅੱਛਾ, ਤਾਂ ਉਹ ਜਿਹੜਾ ਸਾਡਾ ਸੀ ਉਹ ਕਹਿੰਦਾ ਮੈਨੇ ਇਹ ਦੋਨੋਂ ਮੈਂ ਖਾਣੀਆਂ। ਇਹ ਇੱਕ ਵਿੱਚ ਨਾ ਉਹ ਕੁੜੀਆਂ ਸੁਣ ਲਿਆ, ਹੂੰ, ਸਾਬੂ ਨਾਂ ਦੀ ਕੁੜੀਆਂ ਸੁਣ ਲਿਆ। ਬਾਪ ਉਹਨਾਂ ਦਾ ਨਾ ਕਿਤੇ ਲੁਕਿਆ ਸੀ। ਅੱਛਾ, ਜਿਹੜਾ ਦੇਖਿਆ ਨਾ ਉਹਨਾਂ ਕੁੜੀਆਂ ਨੂੰ ਹੂੰ, ਸਮਝ ਬਾਲੀਆਂ ਸੀਗੀਆਂ, ਹੂੰ, ਤਾਂ ਉਹ ਕਹਿੰਦੇ ਵੀ ਚਲੋ ਲੈ ਕੇ ਚਲੋ ਅੱਗੇ ਖੂਹ ਸੀਗਾ। ਅੱਛਾ, ਉਹਨਾਂ ਦੋਹਾਂ ਕੁੜੀਆਂ ਨੂੰ ਨਾ ਖੂਹ ਛਾਲਾਂ ਮਾਰ ਦਿੱਤੀਆਂ। ਓਏ ਹੋਏ ਹੋਏ, ਅੱਛਾ, ਉਹਨਾਂ ਕੁੜੀਆਂ ਦੋਹਾਂ ਨੂੰ ਖੂਹ ਛਾਲਾਂ ਮਾਰ ਦਿੱਤੀਆਂ। ਨਾ ਉਹਨੂੰ ਮੇਰੀ ਨਾ ਉਹਨੂੰ ਮੇਰੀ। ਉਸ ਤੇ ਕੋਈ ਨਹੀਂ ਸੀ ਪੁੱਛਦਾ। ਮੁਸਲਮਾਨਾਂ ਦੀ ਹਾਲਤ ਸਾਤੋਂ ਪਹਿਲੇ ਹੀ ਛੁਰੀਆਂ ਕਟਾਸੇ ਇਹ ਪਹਿਲੇ ਹੀ ਪੁਲਿਸ ਨੇ ਸੱਦ ਕੇ ਤਲਾਸ਼ੀ ਲਈ। ਅਸੀਂ ਤਲਾਸ਼ੀ ਲੈ ਕੇ ਤੋਂ ਪਹਿਲੇ ਕਾਬੂ ਕਰ ਲਿਆ ਸੀ ਉਹਨੇ ਹਾਂ, ਸਾਡੇ ਕੋਲੋਂ ਲੈ ਕੇ। ਹਾਂ, ਤਾਂ ਸਾਨੂੰ ਇਹ ਗੱਲ ਕਹਿੰਦੇ ਸੀ ਤੁਸੀਂ ਜਾਓ, ਹਾਂ, ਉਹ ਹੱਥਾ ਤੁਹਾਡਾ, ਠੀਕ ਉਸ ਹੱਥੇ ਜਾਓ, ਇਹ ਤਾਂ ਤੁਹਾਡਾ ਕੋਈ ਕੰਮ ਨਹੀਂ। ਹਾਂ। ਇਹਨੂੰ ਕਹਿੰਦੇ ਇਨਕਲਾਬ। ਇਨਕਲਾਬ, ਸਾਡੇ ਤੇ ਆ ਇਨਕਲਾਬ। ਹਾਂ, ਹਾਲ ਸਾਡੇ ਉਹ ਹੋਏ, ਕਈ ਕੁੜੀਆਂ ਉਹ ਕਾਬੂ ਕਰ ਲਈਆਂ ਅੱਛਾ, ਪਹਿਲੇ, ਹਾਂ, ਕਾਬੂ ਕਰ ਲਈਆਂ। ਹਾਂ। ਉਹ ਕੁੜੀਆਂ ਉਹਨਾਂ ਸਿੱਖਾਂ ਦੇ ਪੁੱਛੀਆਂ। ਹਾਂ, ਫਿਰ ਇੱਕ ਸਾਡੇ ਚੌਧਰੀ ਸੀਗਾ, ਚੰਗਾ ਜ਼ਬਰਦਾਰ ਸੀ, ਅੱਛਾ, ਜੈਲਦਾਰ ਸੀਗਾ, ਹੂੰ, ਉਹ ਫਿਰ ਜਲੰਧਰ ਗਿਆ। ਜਿੱਦਾਂ ਗਿਆ ਤਾਂ ਉੱਥੇ ਉਹਨੂੰ ਮੁਸਲਮਾਨ ਕੈਪਟਨ ਸੀਗਾ, ਉਹਦੀ ਮਿਹਨਤ ਕੀਤੀ ਵੀ ਖੁਦਾ ਦੇ ਵਾਸਤੇ ਹੁਣ ਸਾਡੀ ਇੱਜ਼ਤ ਵੀ ਖੋਹ ਲਈ ਆ। ਹੁਣ ਤੁਸੀਂ ਇਹ ਕੰਮ ਨਾ ਕਰੋ, ਜਾਂ ਜਿੱਦਾਂ ਜੇ ਤੁਹਾਡੀਆਂ ਧੀਆਂ ਇਸ ਲਿਆ ਕੇ ਆਪਣੇ ਅੱਖਾਂ ਨਾਲ ਤੇ ਦੇਖਿਆ ਜਿਹੜੀ ਕੁੜੀ ਚੰਗੀ ਆ ਉਹਨੂੰ ਵੀ ਫੜ ਲਿਆ। ਹਾਂ, ਉਹ ਕੁੜੀ ਦੇ ਆਸ਼ਿਕਾਰ ਲਾਏ, ਹੂੰ, ਆਸ਼ਿਕਾਰ ਲਾ ਕੇ ਆਪਣੀ ਗੱਡੀ 'ਚ ਮਾਰੀ, ਮੋਗੇ ਲੈ ਗਿਆ। ਮੋਗੇ, ਮੋਗੇ ਉਹਨਾਂ ਦੀ ਮੰਡੀ ਲੱਗਦੀ ਸੀ, ਅੱਛਾ, ਕੁੜੀਆਂ ਦੀ ਮੋਗੇ ਮੰਡੀ ਲੱਗਦੀ ਸੀ, ਉੱਥੇ ਜਾ ਕੇ ਵੇਚਦੇ ਸੀ ਕੁੜੀਆਂ ਨੂੰ, ਕੁੜੀਆਂ ਨੂੰ। ਅੱਛਾ, ਤਾਂ ਉਹ ਲੰਬਦਾਰ ਕਹਿਣ ਲੱਗਾ ਜਾਂਦਾ ਖੁਦਾ ਦਾ ਖੌਫ ਕਰੋ, ਜੇ ਤੁਹਾਡੀਆਂ ਕੁੜੀਆਂ ਕੋਲ ਜਾਵੇ ਤਾਂ ਫਿਰ ਨਹੀਂ ਬੋਲੇ, ਕੋਈ ਸ਼ਰਮ ਕਰੋ, ਕੋਈ ਜਾ ਕਰੋ। ਫਿਰ ਉੱਥੇ ਕੈਪਟਨ ਆਇਆ ਫੌਜ ਦਾ, ਉਹ ਆ ਕੇ ਪਹਿਲਾਂ ਤਾਂ ਕੁੜੀਆਂ ਸਿੱਖਾਂ ਚੋਂ ਫੜੀਆਂ, ਠੀਕ ਹੈ, ਆਪ ਸਿੱਖਾਂ ਦੀਆਂ ਕੁੜੀਆਂ ਫੜ ਕੇ ਤਾਂ ਉਹ ਜਾਏ ਤਾਂ ਪਿੰਡ ਨੂੰ ਇਕੱਠਾ ਕੀਤਾ। ਹੂੰ, ਉਹਨੂੰ ਕਰਕੇ ਉਹਨੂੰ ਦੱਸਿਆ ਵੀ ਕਹਿੰਦੇ ਘਰ ਕੁੜੀ ਆ। ਉਹਨੇ ਦੱਸਿਆ ਇੱਕ ਫਜ਼ਲ ਦੇ ਆ, ਇੱਕ ਫਲਾਣੇ ਦੇ ਆ, ਇੱਕ ਫਲਾਣੇ ਦੇ। ਉਹ ਕੈਪਟਨ ਨੇ ਆ ਕੇ ਫਿਰ ਫੌਜ ਨੇ ਆ ਕੇ ਕੁੜੀਆਂ ਲਿਆਂਦਾ। ਫਿਰ ਉਹ ਪਿੰਡ ਕਈ 2-2 ਸਾਲ ਵੀ ਰਹੀਆਂ, ਮਗਰੋਂ ਪਤਾ ਲੱਗਦਾ ਜਾਵਾ 2-2 3 ਲਦਾਨ ਵੀ ਉਹਨਾਂ ਦੇ ਹੋ ਗਏ। ਤਾਂ ਫਿਰ ਕੋਈ ਜ਼ਿੰਦਗੀ ਇਹਦੀ ਨਹੀਂ ਸੀ, ਇਹਦੇ ਨਾਲ ਇਹ ਕਹਾਣੀ ਹੋ ਕੇ ਕੱਖ ਨਹੀਂ।
ਮਹਾਰਾਜਾ ਕਸ਼ਮੀਰ ਨੂੰ ਨਾ ਮਾਰੇ ਤੁਸੀਂ ਲੱਗਦੇ ਸੀ, ਇਹਨੇ ਜੋਗੇ ਤਾਂ ਹੈ ਨਹੀਂ ਸੀਗੇ। ਉਹ ਜੋ ਕੁੜੀ ਹੋਣੀ ਨਾ ਉਹਨੇ ਫੜ ਲੈਣਾ, ਮੁੰਡਾ ਹੋਣਾ ਉਹਨੇ ਮਾਰ ਦੇਣਾ, ਤਾਂ ਕੁੜੀਆਂ ਜਿਹੜੀਆਂ ਉਹ ਚੱਕ ਕੇ ਆਪਣੇ ਘਰੇ ਲੈ ਜਾਣੀਆਂ। ਇਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਰਹੇ ਹਾਂ। ਕਾਹਦੇ ਜੋਗੇ ਕੱਖ ਨਹੀਂ ਸੀ। ਮੈਂ ਕਹਿੰਦਾ ਪਾਗਲ ਆ, ਮੈਂ ਕਹਿੰਦਾ ਪਾਗਲ। ਮੈਂ ਕਿਹਾ ਜਦ ਤੁਹਾਡੇ ਨਹੀਂ ਕੰਮ ਇਹ ਹੁੰਦਾ ਤੇ ਤੁਸੀਂ ਕਸ਼ਮੀਰ ਨੂੰ ਕਿਉਂ ਛੇੜਦੇ ਆ? ਉਹ ਜਿਹੜੇ ਕਸ਼ਮੀਰ ਆਜ਼ਾਦ ਵਾ ਉਹ ਕਹਿੰਦੇ ਸੀ ਵੀ ਸਾਨੂੰ ਦੁਖੀ ਕਰਦੇ ਆ ਕੇ, ਇਹ ਗੱਲਾਂ ਛੇੜ ਦਿੰਦੇ ਆ। ਸਾਡੀਆਂ ਕੁੜੀਆਂ ਜ਼ਬਰਦਸਤੀ ਸਾਡੇ ਖੋਹ ਕੇ ਲਿਆਉਂਦੇ ਆ। ਅੱਛਾ, ਮੈਨੂੰ ਬਾਬਾ ਜੀ ਤੁਸੀਂ ਇਹ ਦੱਸੋ ਕਿ ਉਹ ਪਿੰਡ ਦੇ ਵਿੱਚ, ਜਿਹੜਾ ਤੁਹਾਡਾ ਪਿੰਡ ਸੀ ਜਲੰਧਰ ਦੇ ਵਿੱਚ, ਉਸ ਪਿੰਡ 'ਚ ਕਿੰਨੇ ਘਰ ਸੀ ਮੁਸਲਮਾਨਾਂ ਦੇ, ਸਿੱਖਾਂ ਦੇ ਕਿੰਨੇ ਘਰ ਸੀ, ਤੇ ਉਹ ਇਕੱਠੇ ਰਹਿੰਦੇ ਸੀ ਤੁਸੀਂ ਸਿੱਖ ਮੁਸਲਮਾਨ ਹਿੰਦੂ ਸਾਰੇ? ਸਾਡੇ ਸੀਗੇ ਚਾਰ, ਦੋ ਮੁਸਲਮਾਨ ਸੀਗੇ, ਠੀਕ ਹੈ, ਲੰਬੜਦਾਰ, ਇੱਕ ਲੰਬੜਦਾਰ, ਇੱਕ ਜੈਲਦਾਰ, ਤਾਂ ਦੋ ਸਿੱਖਾਂ ਦੇ ਸੀਗੇ। ਕੀ ਨਾਂ ਸੀ ਉਹਨਾਂ ਦੇ? ਕੋਈ ਯਾਦ ਆ ਨਾਮ ਯਾਦ ਆ ਉਹਨਾਂ ਨੰਬਰਦਾਰਾਂ ਦੇ, ਸਿੱਖਾਂ ਵਾਲੇ ਜਿਹੜੇ ਨੰਬਰਦਾਰ ਸੀ? ਹਾਂ, ਇੱਕ ਦਾ ਗੁਰਦੀਪ ਸਿੰਘ ਸੀ, ਅੱਛਾ, ਇੱਕ ਦਾ ਦਲੀਪ ਸਿੰਘ ਸੀ, ਅੱਛਾ, ਇੱਕ ਚੰਗਾ ਨਾ ਜਿੱਦਾਂ ਤੇਰੀ ਮੇਰੀ ਮੁਹੱਬਤ ਹੋਵੇ, ਹਾਂ ਹਾਂ ਤਾਂ ਉਹ ਇੱਥੇ ਵੀ ਚੰਗੇ ਆ, ਤਗੜੇ ਬੰਦੇ। ਹਾਂ, ਸ਼ਾਹ ਉਹਦਾ ਨਾਂ ਆ। ਅੱਛਾ ਉਹ ਕਾਬੂ ਆ ਗਿਆ, ਅੱਛਾ ਜੈਸੇ ਤੇ ਕਾਬੂ ਆ ਗਿਆ। ਅੱਛਾ, ਜੇ ਮੇਰਾ ਆ ਗਿਆ ਕਾਬੂ, ਤਾਂ ਉਹ ਕਹਿੰਦਾ ਲਤੀਫ ਜਿਹਾ, ਤੂੰ ਮੇਰਾ ਭਾਈ ਆ, ਹਾਂ, ਤੇ ਤੂੰ ਇਹ ਸਾਲ ਮੇਰਾ ਛੱਡੀ ਜਾਂਦਾ। ਉਹ ਜਥਾ ਆਉਂਦਾ ਆ, ਉਹਨੇ ਮਾਰ ਦੇਣਾ ਮੈਨੂੰ। ਉਹ ਕਹਿੰਦਾ ਤੂੰ ਫਿਕਰ ਨਾ ਕਰ, ਤੂੰ ਕੋਈ ਫਿਕਰ ਨਾ ਕਰ। ਜਿਸ ਵੇਲੇ ਲਾਗੇ ਆਏ ਨਾ, ਜਿਹੜਾ ਲਾਗੇ ਆਇਆ, ਮੈਂ ਨਹੀਂ ਨਾਲ ਉਹਦੇ ਉਹਨਾਂ ਦੇ। ਉਹ ਮੇਰਾ ਯਾਰ ਦੋਸਤ ਤਗੜੇ ਬੰਦੇ, ਇੱਥੇ ਵੀ ਤਗੜਿਆ। ਉਹ ਦੱਸਿਆ ਵੀ ਮੈਂ ਤਾਂ ਇੱਦਾਂ ਬਚਿਆ। ਮੈਂ ਕਿਹਾ ਵੀ ਉੱਥੇ ਬੰਦੇ ਬਣੇ ਆ, ਤੇ ਉੱਥੇ ਜਾਓ। ਉਹ ਉਹਨੂੰ ਚਾਹੀਦਾ ਤਾਂ ਕੈਂਪ ਦੀ ਇੱਦਾਂ ਸੜਕ ਆ, ਇਹ ਜੋ ਨਸ਼ਾ ਉਹ ਕੈਂਪ ਜਾ ਵੜਿਆ। ਕਹਿ ਭਾਈ ਇਹਦਾ ਜਾ ਵੜਿਆ, ਤਾਂ ਉਹਨਾਂ ਕੈਪਟਨ ਨੇ ਕਿਹਾ ਵੀ ਇੱਦਾਂ ਕਰੋ, ਤੁਸੀਂ ਪੱਠੇ ਲਿਆਉਣੇ, ਪੱਠੇ ਹੈ ਨਹੀਂ ਗਏ, ਤਾਂ ਮੈਂ ਸਿਪਾਹੀ ਕਰਦਾ। ਉਹ ਸਿਪਾਹੀ ਕਰ ਦਿੰਦਾ ਸੀ, ਤਾਂ ਇਹ ਪੱਠੇ ਬਣ ਲਿਆਉਂਦੇ ਸੀ। ਸਾਡੀ ਹਕੂਮਤ ਨਹੀਂ ਸੀ, ਹਕੂਮਤ ਸੀ ਸਿੱਖਾਂ ਦੀ। ਕਸ਼ਮੀਰ ਨੂੰ ਛੇੜ ਦੇਣਾ, ਕਰਨਾ ਕੱਖ ਵੀ ਨਾ। ਮੈਂ ਕਿਹਾ ਵੀ ਜ਼ਿਆਦਾ ਮਰ ਜਾਓ, ਫਿਰ ਜ਼ਿਆਦਾ ਮਰ ਜਾਓ, ਸੋ ਜਾਓ ਸਾਰੇ ਇੱਕੋ ਵਾਰੀ। ਫਿਰ ਕਹਿਣਗੇ ਵੀ ਖਾਤਾ ਤੇਰੀ ਠੀਕ ਆ, ਪਰ ਬਸ ਨਹੀਂ ਜਾਂਦਾ। ਉਹ ਜਿਹੜੇ ਆਜ਼ਾਦ ਵਾਲੇ ਸੀ ਉਹ ਪਿੱਟਦੇ ਸੀ, ਉਹ ਕਹਿੰਦੇ ਵੀ ਕਾਰੇ ਕੱਖ ਨਹੀਂ ਸਕਦੇ, ਤੇ ਜ਼ਬਰਦਸਤੀ ਸਾਡੀਆਂ ਕੁੜੀਆਂ ਲੈ ਜਾਂਦੇ। ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡਾ ਕੋਈ ਯਾਰ ਸੱਜਣ ਜਿਹੜਾ ਉੱਥੇ ਰਹਿ ਗਿਆ ਹੋਵੇ, ਤੁਹਾਨੂੰ ਉਹਦਾ ਨਾਂ ਯਾਦ ਹੋਵੇ, ਜਿਹਨਾਂ ਤੁਸੀਂ ਖੇਲਦੇ ਸੀ, ਮਲਦੇ ਸੀ, ਫਿਰਦੇ ਤੁਰਦੇ ਸੀ, ਕਿਉਂਕਿ ਤੁਸੀਂ ਉਸ ਵੇਲੇ ਜਵਾਨ ਸੀ, ਤੁਹਾਨੂੰ ਸਾਰਾ ਕੁਛ ਪਤਾ ਹੈਗਾ। ਹਾਂ, ਤੇ ਉੱਥੇ ਕੋਈ ਤੁਹਾਡਾ ਯਾਰ ਸੱਜਣ ਹੈ ਜਿਹਦਾ ਤੁਹਾਨੂੰ ਨਾਂ ਯਾਦ ਹੋਵੇ? ਇਹ ਸਿੱਖਾਂ ਦੇ ਮੁਸਲਮਾਨਾਂ ਦੇ, ਕੋਈ ਜਿਹੜੇ ਉੱਧਰ ਰਹਿ ਗਏ ਹੋਣ? ਉਹਦੇ 'ਚ ਹਾਂ, ਮੇਰੇ ਤੋਂ ਫਜ਼ਲ ਵਾ, ਠੀਕ ਹੈ। ਇਹ ਕਿਹੜਾ ਸ਼ਾਹ ਹੁੰਦਾ। ਅੱਛਾ, ਉਹ ਸ਼ਾਹ ਜਿਹੜੇ ਨਾ ਉਹ ਤਗੜਾ ਹੈ ਸੀ। ਅੱਛਾ, ਉਹਦੇ ਮੁੰਡੇ ਨਾ 2 ਵਾਰ ਵੀ ਗਏ ਹੋਏ ਆ। ਹਾਂ, ਉਹ ਵੀ ਮੁਸਲਮਾਨ ਆ, ਮੈਂ ਮੁਸਲਮਾਨ। ਸਾਡਾ ਕੰਮ ਤੇ ਜ਼ਿਮੀਦਾਰਾ ਕਰਨਾ, ਠੀਕ ਹੈ। ਅਸੀਂ ਕਰਦੇ ਹਾਂ ਜ਼ਿਮੀਦਾਰਾ। ਅੱਛਾ, ਅਸੀਂ ਹੋਰ ਕੰਮ ਨਹੀਂ, ਨਾ ਪਤਾ ਹੀ ਆ ਸਾਨੂੰ, ਨਾ ਹੋ। ਅਸੀਂ ਬੇੜੇ ਗੱਟਦੇ ਨੇ, ਹਾਂ, ਕਮਾਦ ਪੀਣਾ, ਮਿੱਠਾ ਬਣਾਉਣਾ, ਹਾਂ, ਉਹ ਫਿਰ ਬਣਾ ਕੇ ਤੇ ਫਿਰ ਸ਼ਹਿਰ ਲਿਆਉਣਾ, ਅੱਛਾ, ਇੱਥੇ ਵੇਚਣਾ। ਹਾਂ, ਕਮਾਦ ਆਏਗਾ। ਇਹ ਮਿਲ ਚੱਲਦੀ ਸੀ ਬੀਜੇ ਦੀ, ਹਾਂ। ਬਹੁਤ ਮਸ਼ਹੂਰ ਵੱਡੀ ਮਿਲ ਸੀ। ਤੇ ਉਹ ਪਿੰਡ ਕਿਵੇਂ ਦਾ ਸੀ? ਤੁਹਾਨੂੰ ਪਿੰਡ ਦਾ ਯਾਦ ਹੈਗਾ ਕਿ ਕੋਈ ਬੋਰਡ ਉੱਥੇ, ਕੋਈ ਟਾਹਲੀ, ਕੋਈ ਇਦਾਂ ਦੀ ਕੋਈ ਮੰਦਿਰ, ਮਸਜਿਦ, ਕੋਈ ਗੁਰਦੁਆਰਾ ਤੁਹਾਨੂੰ ਯਾਦ ਆ ਪਿੰਡ ਦਾ? ਜੇ ਤੁਹਾਨੂੰ ਹੁਣ ਉੱਥੇ ਲੈ ਜਾਈਏ ਤਾਂ ਪਹਿਚਾਣ ਲਓਗੇ ਪਿੰਡ ਆਪਣਾ? ਮੈਂ ਹੱਥ ਲਾਲੇ ਲੈ ਜਾਓ, ਹਾਂ, ਮੈਂ ਕਦੇ ਘਰ ਦਾ ਦੱਸ ਦਊਗਾ। ਅੱਛਾ, ਹਾਂ ਯਾਦ ਆ ਸਾਰਾ? ਹਾਂ, ਯਾਦ। ਸਾਡਾ ਹਾਲ ਨਾ ਹਾਂ, ਉਹ ਹੋਇਆ ਸੀ ਤੇ ਜਿੱਦਾਂ ਵੀ ਕੋਈ ਤਾਂ ਮੈਂ ਜਿਉਂਦੀ ਆ, ਉੱਥੇ ਬਰਸ਼ੀ ਆ, ਹਾਂ, ਕੋਈ ਤੁਰੀ ਜਾਂਦੀ ਆ, ਹਾਂ, ਉੱਥੇ ਬਰਸ਼ੀ ਆ। ਸਾਡੀਆਂ ਅੱਖਾਂ ਦੇ ਨਾਲ
ਅਸੀਂ ਇਸ ਵੇਲੇ ਕਮਾਦਾਂ 'ਚ ਬੜੇ ਹੋਣਾ ਹਾਂ ਤਾਂ ਰਾਤ ਨੂੰ ਉੱਥੋਂ ਨਿਕਲਣਾ, ਹਾਂ ਨਿਕਲ ਕੇ ਤਾਂ ਜਿੱਥੇ ਵੀ ਕਰ ਪਾਉਣਾ ਉਹ ਵੀ ਬੰਦਾ ਪਿੱਟਿਆ ਹਾਂ ਜ਼ਿਆਦਾ ਸੀ। ਬੰਦਾ ਪਿੱਟਿਆ, ਕਹਿੰਦਾ ਵੀ ਇਹਦੇ ਨਾਲ ਸਾਨੂੰ ਜ਼ਹਿਰ ਦੇ ਕੇ ਮਾਰ ਦਿਓ, ਕਿਉਂ ਲੱਗੇ ਤੁਹਾਡੇ ਕੋਲੇ ਗੱਲ। ਤੁਹਾਡਾ ਪਿੰਡ ਉਦੋਂ ਕਦੋਂ ਉੱਠਿਆ ਸੀ ਜਦੋਂ ਐਲਾਨ ਹੋਇਆ ਵਾ ਕਿ ਖਾਲੀ ਕਰ ਦਿਓ ਇਲਾਕੇ? ਤੁਸੀਂ ਕਦੋਂ ਉੱਠੇ ਸੀ, ਕੋਈ ਯਾਦ ਆ ਕਿ 14 ਤਰੀਕ 14 ਅਗਸਤ ਨੂੰ ਜਾਂ ਉਸ ਤੋਂ ਪਹਿਲੇ, ਜਾਂ ਕਦੋਂ ਤੁਸੀਂ ਇਲਾਕਾ ਵਿਹਲਾ ਕੀਤਾ ਸੀ ਆਪਣਾ? ਇਹੋ ਹਾਂਜੀ ਮੈਨੂੰ ਮੈਂ ਤਾਂ ਅਨਪੜ੍ਹ ਬੰਦਾ ਆ। ਅੱਛਾ ਠੀਕ ਹੈ। ਇਹਨਾਂ ਕਿ ਮੈਨੂੰ ਸਾਰਾ ਪਤਾ ਭਈ ਅੰਗਰੇਜ਼ ਦਾ ਇਲਾਕਾ ਸੀ। ਅੱਛਾ ਸ਼ਰਾਬ ਪੀਓ ਜਿੰਨੀ ਮਰਜ਼ੀ, ਅੱਛਾ ਕੋਈ ਰੋਕ ਨਹੀਂ ਕਿ ਸਾਨੂੰ ਉਹ ਸਿਪਾਹੀ ਆ ਗਿਆ। ਹਾਂ ਉਹ ਮੈਨੂੰ ਆਪ ਕਹਿੰਦਾ, ਮੈਂ ਤਗੜਾ ਸੀਗਾ, ਮੈਂ ਸਾਰਾ ਜਾਣਦਾ ਸੀ। ਹੁਣ ਵੀ ਮੈਂ ਨਾ ਆਏ ਸੀ ਸਿੱਖ ਹਾਂ ਇੱਥੇ ਮੇਰੇ ਕੋਲ ਆਏ ਸੀ, ਅੱਛਾ ਕਹਿੰਦੇ ਪੁਰਾਣਾ ਬੜਾ ਕੋਈ ਹੈ ਇੱਥੇ, ਦੱਸਿਆ ਵੀ ਹੈਗਾ। ਹਾਂ ਉਹ ਫਿਰ ਮਿਲ ਲਿਆ ਸੱਦ ਕੇ, ਅੱਛਾ ਮੈਨੂੰ ਵਿੱਚ ਮੇਰਾ ਲਿਆ ਸੱਦ ਕੇ ਨਾ ਬਹਿ ਗਏ। ਅਸੀਂ ਕਿਹਾ ਵੀ ਰੋਟੀ ਚੁੱਕਦਾ ਨਹੀਂ ਕਿ ਕੋਈ ਪਰਹੇਜ਼ ਨਹੀਂ, ਜੋ ਮਰਜ਼ੀ ਪਕਾਓ ਉਹ ਹੀ ਖਾਵਾਂਗੇ ਅੱਛਾ ਖਾਵਾਂਗੇ। ਕਹਿੰਦੇ ਕੀ ਹਾਲ ਆ? ਮੈਂ ਕਿਹਾ ਸਾਨੂੰ ਪਤਾ ਲੱਗਾ ਫਿਰ ਛਿੱਤ ਤੁਹਾਡੇ ਵੀ ਪਏ ਆ। ਉਹ ਕਹਿੰਦਾ ਕਿੱਦਾਂ? ਹਾਂ ਮੈਂ ਕਿਹਾ ਬਾਹਮਣ ਉੱਠ ਖੜਾ ਹੋਇਆ, ਹਾਂ ਉਹ ਕਿਹਾ ਵੀ ਜੋ ਇਹ ਹੈਗੇ ਆ ਇਹਦਾ ਫਾਲਾ ਮਾਰਿਆ, ਇਹ ਛਿੱਤਰ ਫੇਰੋ। ਹਾਂ ਮੈਂ ਕਿਹਾ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਹੁਣ ਮੈਂ ਕਿਹਾ ਨੱਠ ਕੇ ਜਿਹੜੀ ਹੈਗੀ ਆ ਇਹ ਕਸ਼ਮੀਰ ਹਾਂ ਆਜ਼ਾਦ, ਹਾਂ ਇਹ ਨੱਠ ਕੇ ਹੁਣ ਉੱਥੇ ਬੜੇ ਆ। ਉਹ ਕਹਿੰਦੇ ਪੁੱਤ ਹੁਣ ਕਿਉਂ ਆਇਆ? ਉਹ ਤੁਹਾਡੇ ਬਾਹਮਣ ਆ ਗਿਆ, ਉਹ ਜਿਹੜੇ ਛਿੱਤਰ ਫੇਰਿਆ ਉਹ ਤੁਸੀਂ ਐਂ ਦੌੜਿਆ। ਹਾਂ ਲੈ ਜੇ ਇੱਦਾਂ ਦੀਆਂ ਗੱਲਾਂ ਬਾਤਾਂ ਉਹਨੇ ਵੀ ਮੈਨੂੰ ਇਕੱਠਾ ਖਿਲਾਇਆ। ਹਾਂ ਦੇਖ ਲੂ ਕੇ ਹਾਂ ਮੈਂ ਕਿਹਾ ਵੀ ਸਾਡੇ ਤਾਂ ਆਹ ਹਿਸਾਬ ਹੋਣਾ ਹਾਂ ਤਾਂ ਜ਼ਿੰਦਗੀ ਕੋਈ ਨਹੀਂ ਸੀ। ਸਾਡੇ ਸਾਹਮਣੇ ਕਦੇ ਸਫਾਈਆਂ ਨੇ ਹੋਣਾ, ਮਾਂ ਚੋਪ ਪਾਇਆ ਹੋਇਆ, ਤੋਪਾ ਪਾਇਆ, ਦੋ ਤਿੰਨ ਫੈਰ ਪਿੱਟਦੇ ਕਰਦੇ ਨੇ, ਲੋਕ ਲੱਗ ਜਾਣਾ। ਇਹਨੇ ਆਪ ਕਹਿੰਦੇ ਆ ਹੈ ਤਾਂ ਮੈਂ ਬੰਦਾ ਉੱਧਰ ਦਾ ਤਾਂ ਸਾਡੇ ਤੇ ਇਨਕਲਾਬ ਆਇਆ। ਅੰਮ੍ਰਿਤਸਰ ਗੱਡੀ ਖੜੀ ਸਾਡੇ ਘਰ ਦੇ, ਸਾਡੀ ਗੱਡੀ ਖੜੀ ਕਰਕੇ ਅੰਮ੍ਰਿਤਸਰ ਸਾਡੇ ਸਾਹਮਣੇ ਰੇਲ ਗੱਡੀ, ਦੋ ਸਿਪਾਹੀ ਹੋ ਕੇ ਖੜੇ ਹੋ ਗਏ, ਲੱਕੜਾਂ ਖਿੱਚੀਆਂ ਸੀ, ਵੱਢ ਕੇ ਲਾਲ ਸੂਏ ਲਾਸ਼ਾਂ ਪਈਆਂ ਸੀ, ਲਾਲ ਸੂਈਆਂ ਜੋ ਲਗਾਇਆ ਜਗਾ ਲਿਆ ਉਹ ਪਈਆਂ ਸੀ, ਕੋਈ ਨਹੀਂ ਬਚਦਾ। ਉਹ ਕਹਿੰਦੇ ਦੁਆ ਕਰੋ ਅੰਮ੍ਰਿਤਸਰ ਲੰਘ ਜਾਈਏ, ਅੰਮ੍ਰਿਤਸਰ ਹਿੰਦੁਸਤਾਨ 'ਚ ਅੰਮ੍ਰਿਤਸਰ ਲੰਘ ਜਾਈਏ। ਜਿਸ ਵੇਲੇ ਅਸੀਂ ਉੱਥੇ ਆਏ ਉੱਥੇ ਪਿੱਛੇ ਨਾ ਬੰਦਾ, ਹੁਣ ਕਿਹਾ ਅੱਛਾ ਕੋਈ ਗੱਲ ਨਹੀਂ, ਉਹਨੂੰ ਇੱਕ ਬੰਦਾ ਦਿੱਤਾ ਫੌਜ ਦਾ। ਅੱਛਾ ਮੈਨੂੰ ਤੁਸੀਂ ਵੀ ਟ੍ਰੇਨ ਤੇ ਸੀ ਜਦੋਂ ਤੁਸੀਂ ਆਏ? ਤੁਸੀਂ ਵੀ ਗੱਡੀ ਤੇ ਹੀ ਆਏ ਹੋ? ਹਾਂ ਗੱਡੀ ਅਸੀਂ ਕੌਣ ਤੁਹਾਡੇ ਨਾਲ ਕੌਣ ਸੀ? ਸਾਡੇ ਨਾਲ ਤਾਂ ਬਹੁਤ ਬੰਦੇ ਸੀ। ਹਾਂ ਸਾਡੇ ਅਕਬਰ ਸੀ, ਅਸਕਰ ਸੀ, ਜੀ ਸੀਗਾ, ਫਜਰ ਸੀ, ਹਾਂ ਇੱਦਾਂ ਦੇ ਬੰਦੇ ਬਹੁਤ ਸੀਗੇ। ਨਹੀਂ ਖਾਨਦਾਨ ਚੋਂ ਕਿਹੜਾ, ਟੱਬਰ ਚੋਂ ਕਿਹੜਾ ਬੰਦਾ ਸੀ ਹੈਂ ਤੁਹਾਡੇ ਖਾਨਦਾਨ ਚੋਂ ਕਿਹੜਾ ਬੰਦਾ ਸੀ? ਖਾਨਦਾਨ ਤੋਂ ਇੱਕ ਮੈਂ ਸੀਗਾ, ਅੱਛਾ ਇੱਕ ਜਿਹੜਾ ਮੈਂ ਤੁਹਾਡੀਆਂ ਗੱਲਾਂ ਕਰਦਾ ਸ਼ਾਹ ਮਜ਼ਦੂਰੀ, ਹਾਂ ਹਾਂ ਠੀਕ ਇਹ ਸੀ। ਇੱਕ ਇਹ ਹੋ ਗਿਆ। ਹਾਂ ਇਹ ਹੋਰ ਵੀ ਬੜੇ ਤਕੜੇ ਆ। ਹਾਂ ਇਹਦੇ ਮੁੰਡੇ ਬਾਹਰ ਵੀ ਗਏ ਆ, ਤਾਂ ਇਹਦੇ ਮੁੰਡੇ ਇੱਥੇ ਵੀ ਬੜਾ ਕੰਮ ਕਰਦੇ। ਤੇਰੇ ਬਣ ਗਈ ਆ, ਹਾਂ ਮੈਂ ਤਾਂ ਕਿਹਾ ਸਤਾਰ ਉਹਨਾਂ ਲੈ ਕੇ ਆ, ਹਾਂ ਤੇਰੇ ਬਣ ਗਈ ਆ। ਲਓ ਜੀ ਸਾਡਾ ਹਾਲ ਇਹ ਸੀ, ਹਾਂ ਅਸੀਂ ਮਿੱਠਾ ਬਣਾਉਣਾ, ਅੱਛਾ ਸ਼ਹਿਰ ਦੇ ਲੋਕ ਦੇਖਣ ਆਉਣੇ ਅੱਛਾ ਤੇ ਕੀ ਕਰਦੇ ਆ। ਹਾਂ ਬੇੜਾ ਇਹਦਾ ਚਾਲਾ ਹੋਣਾ, ਹਾਂ ਬੇੜਾ ਚਾਲਾ ਹੋਣਾ, ਦੋ ਕੜਾਹ ਲਾਏ ਹੁੰਦੇ ਸੀ। ਪਿਛਲੇ ਕੜਾਹ 'ਚ ਵੀ ਰਸ ਪਾ ਲੈਣੀ, ਮੋਹਲੇ 'ਚ ਵੀ। ਜਦ ਮੋਹਲੀ ਰਸ ਪੱਕ ਜਾਣੀ ਨਾ, ਉਹ ਗੰਢ 'ਚ ਪਾ ਦੇਣੀ, ਤਾਂ ਜਿਹੜੀ ਪਿਛਲੀ ਆ ਉਹ ਉਹਦੇ 'ਚ ਪਾ ਦੇਣੀ। ਉਹ ਅੱਧ ਜਾਈ ਹੁੰਦੀ ਆ, ਉਹ ਵੀ ਮਿੱਠਾ ਬਣਾ ਕੇ ਅਸੀਂ ਤਾਂ ਸ਼ਹਿਰ ਜਾਣਾ।
ਫਿਰ ਖਾਣੇ ਨੇ ਦੀ ਬੋਲੇ ਸ਼ਹਿਰ ਜਾਣਾ, ਉੱਥੇ ਵੀ ਵੇਚਣਾ, ਉੱਥੇ ਵੇਚ ਕੇ ਆਉਣਾ। ਇਹਦੇ ਨਾਂ ਕਹਿੰਦੇ ਸੀ ਇਨਕਲਾਬ, ਇਹਦੇ ਕਲਾਬ ਸਾਡੇ ਤੇ ਆਇਆ ਸੀ। ਹਾਂਜੀ, ਮੈਨੂੰ ਤੁਸੀਂ ਇਹ ਦੱਸੋ ਬਾਬਾ ਜੀ ਕਿ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਤੁਹਾਡੇ ਯਾਰ ਬੇਲੀ ਸੀ, ਤੇ ਜਦੋਂ ਇਲਾਕੇ ਖਾਲੀ ਕਰਨ ਦਾ ਕਿਹਾ ਵਾ, ਜਦੋਂ ਵੰਡ ਪੈ ਗਈ ਸੀ, ਉਹਨਾਂ ਸਿੱਖਾਂ ਨੇ ਤੁਹਾਨੂੰ ਨੁਕਸਾਨ ਤੇ ਨਹੀਂ ਪਹੁੰਚਾਇਆ? ਜਿਹੜੇ ਤੁਹਾਡੇ ਯਾਰ ਬੇਲੀ ਸੀ, ਜਿਹੜੇ ਤੁਹਾਡੇ ਯਾਰ ਬੇਲੀ ਸੀ ਸਿੱਖ, ਉਹਨਾਂ ਨੇ ਤਾਂ ਤੁਹਾਨੂੰ ਮਾਰਿਆ ਵੱਢਿਆ, ਜਿਹੜੇ ਉਸ ਪਿੰਡ ਦੇ ਸੀ? ਉਹ ਜਿਹੜੇ ਸਾਡੇ ਪਿੰਡ ਦੇ ਸਿੱਖ ਸੀ, ਹਾਂਜੀ ਹਾਂਜੀ, ਉਹ ਜਿਹੜੇ ਸਿੱਖ ਸੀ ਅਸਲ ਬਦਮਾਸ਼, ਉਹਨਾਂ ਦੀ ਮੈਂ ਗੱਲ ਕਰਨ ਲੱਗਾ। ਠੀਕ। ਉਹ ਕਹਿਣਗੇ ਗੁਰਜੀਤ ਸਿੰਘ, ਅੱਛਾ। ਉਹ ਗਾਲਾਂ ਕੱਢੇ ਜਾਵਾ ਮੇਰੇ ਸਾਹਮਣੇ। ਉਹ ਕਹਿੰਦਾ ਵੀ ਗੱਲ ਇਹ ਹੈਗੀ ਆ ਕਿ ਪਾਪਾ ਮੈਂ ਤੁਹਾਡਾ ਹੀ ਆ, ਵੀ ਹੁਣ ਤਾਂ ਹੈਗਾ ਮਰੇ ਹੋ। ਠੀਕ। ਜਿੱਦੇ ਸੀਗੇ ਜੀਦੇ ਉਦੋਂ ਵੀ ਤੁਸੀਂ ਇੱਥੇ ਸੀ, ਉਦੋਂ ਦਾ ਮੁਸਲਮਾਨਾਂ ਬੜਨ ਪਏ, ਹੁਣ ਤਾਂ ਮਰੇ ਹੋਏ ਆ। ਬਾਹਰ ਦਿਓ ਜੋ ਬਾਹਰ ਦਿਓ। ਮੈਂ ਬੈਠਾ ਪਾਲਿਆ, ਬੈਠਾ 2 ਬੈਠੇ ਪਾਲੇ, 2 ਬੈਠੇ ਪਾਲੇ ਤਾਂ ਸਿੱਖ ਆ ਗਿਆ ਮੇਰੇ ਕੋਲ ਆਪ, ਕਹਿ ਕੇ ਭਜਨ ਪੇ ਬੈਠੇ, ਬਹੁਤ ਸੋਹਣੇ ਲੱਗਦੇ ਆ ਦਰਸਾਏ ਨੂੰ। ਅਸੀਂ ਤਾਂ ਗੱਡੀਆਂ ਨੂੰ ਜੋੜ ਕੇ ਤਾਂ ਦਰਸਾਉਂਦੇ ਹੁੰਦੇ ਸੀ। ਗੱਡੀ ਦੇ ਵਿੱਚ ਬੰਦੇ ਬਾਹਰ ਲੈਣਾ, ਇੱਕ ਬੰਦਾ, ਉਹਨੂੰ ਕਹਿਣਾ ਵੀ ਲੈ ਬਈ ਆਹ ਕੁੰਡਾ ਫੜ ਲਾ, ਕੁੰਡਾ ਫੜ ਕੇ ਗੱਡੀ ਦਾ, ਤਾਂ ਗੱਡੀ ਵਾਲੇ ਨੂੰ ਉੱਤੇ ਖੜੇ ਹੋਣਾ, ਕਹਿਣਾ ਕੁੰਡਾ ਫੜ ਲਾ ਗੱਡੀ ਦਾ, ਮਿੱਟੀ ਦੀ ਬੂਟ ਥੱਲੇ ਭੜ ਕੇ ਨਾ ਤਾਂ ਗੱਡੀ ਤੇ ਚੜ੍ਹ ਜਾ, ਤਾਂ ਗੱਡੀ ਤੇਰੀ। ਇਹ ਜਾਲੇ ਕੰਮ ਹੁੰਦੇ ਸੀ। ਅੱਛਾ ਅੱਛਾ। ਉਹ ਕਹਿੰਦਾ ਠੀਕ ਹੈ, ਚੰਗਾ ਜਨਾ ਸੋਹਣਾ ਸੜਕਾ। ਇਹ ਜੇ ਮੈਂ ਥੋੜੀ ਤਰ੍ਹਾਂ ਹੀ ਗੱਲ ਕਰਦਾ, ਆਪਣੀ ਮੈਂ ਗੱਲ ਕਰਦਾ, ਆਪਣੀ ਪਰ ਜੋ ਅਸੀਂ ਦੇਖਿਆ। ਉਹ ਕਿਹਾ ਬਈ ਉਹ ਠੀਕ ਵਾ, ਉਹ ਲਗੋਟਾ ਲਾਇਆ ਤਾਂ ਕੁੰਡਾ ਫੜਿਆ ਐਡਾ। ਉਹ ਕਹਿੰਦਾ ਠੀਕ ਵਾ, ਉਹ ਜਿਹੜਾ ਗੱਡੇ ਤੇ ਕਟਵਾਉਣ ਖੜਾ ਨਾ, ਉਹ ਡੋਰੀਆਂ ਫੜੀਆਂ। ਉਹ ਕਹਿੰਦਾ ਬਈ ਠੀਕ ਵਾ, ਉਹ ਕਹਿੰਦਾ ਠੀਕ ਵਾ, ਹੱਕਾਂ ਕਹਿੰਦਾ ਹੱਕ ਦੇ। ਉਹ ਅੱਧੇ ਕਬੀਰ ਤੇ ਜਾ ਕੇ ਨਾ ਉਹ ਡਿੱਗਿਆ ਕਿ ਤਾਂ ਉਹਨੂੰ ਪਤਾ ਨਹੀਂ ਵੀ ਮੈਂ ਹੈਗਾ ਜਾਂ ਨਹੀਂ ਹੈਗਾ। ਉਸ ਤੋਂ ਫਿਰ ਉਹਨੂੰ ਛਾਲ ਕੇ ਲਿਆਂਦਾ, ਉਹਨੇ ਜਾ ਕੇ ਉਲਟਾ ਕਿਉਂ? ਉਹ ਕਹਿੰਦਾ ਉਹ ਤਾਂ ਮੈਂ ਤਾਂ ਹਾਲੇ ਮੁੱਦਾ ਹੀ ਹੋਇਆ, ਗੱਡੀ ਡਿੱਗ ਗਈ, 1 ਮਿੰਟਾਂ ਦੀ ਗੱਡੀ ਡਿੱਗ ਗਈ। ਘੰਟਾ ਹੋਇਆ, 2 ਘੰਟਾ ਹੋ ਗਿਆ, ਐਲਾਨ ਹੋ ਗਿਆ, ਇੱਕ ਬੰਦਾ ਨਾ ਹਦਵਾਣਾ ਲੈ ਕੇ ਆਇਆ। ਅੱਛਾ। ਹਦਵਾਣਾ ਲੈ ਕੇ ਆਇਆ, ਮੰਡੀ ਲੱਗਦੀ ਸੀ ਇੱਧਰ, ਉੱਥੇ ਲੋਕ ਚਲੇ ਗਏ ਸਾਰੇ। ਉਹ ਲੋਕ ਚਲੇ ਗਏ, ਉਹ ਕਹਿੰਦੇ ਆ ਤਰੀਨ ਨਹੀਂ ਸੀ ਹਦਵਾਣਾ। ਉਹ ਕਹਿੰਦੇ ਵੀ ਇਹ ਕਿੱਦਾਂ ਪਾਣੀ ਕਿੱਦਾਂ? ਆਲੇ ਦੁਆਲੇ ਸਾਰੇ ਉਹਦੇ 6 ਕੱਢੇ, ਆਲੇ ਦੁਆਲੇ 6 ਕੱਢੇ, ਤਾਂ ਇਹ ਐਡਾ ਹਦਵਾਣਾ ਨਾ ਐਡਾ ਉਹਦੇ ਵਿੱਚ ਪਿਆ। ਉਹ ਕਹਿੰਦੇ ਵੀ ਤੂੰ ਇਹ ਬਣਾਇਆ ਕਿੱਦਾਂ? ਉਹ ਕਿਹਾ ਵੀ ਜਿਸ ਵੇਲੇ ਇਹ ਬੇਲ ਜੰਮੀ ਨਾ, ਮੈਨੂੰ ਪਾਣੀ ਦਵਾਈ ਇਹ ਨਹੀਂ ਮੈਂ ਕਰਦਾ ਕੁਰਦਾ ਰਿਹਾ, ਤਾਂ ਇਹ ਇੱਥੋਂ ਹੀ ਪਹੁੰਚੀ। ਉਹਨੂੰ ਨਾਮ ਮਿਲਿਆ ਗੌਰਮੈਂਟ ਨੂੰ, ਉਹਦੀ ਨਹੀਂ ਗੌਰਮੈਂਟ ਨੂੰ, ਉਹਨੂੰ ਇਨਾਮ ਦਿੱਤਾ। ਇਨਾਮ ਦੇ ਕੇ ਉਹ ਚਲਾ ਗਿਆ। ਇੱਕ ਬੰਦਾ ਆਇਆ ਹੁੱਕਾ ਲੈ ਕੇ। ਤੇ ਜਦੋਂ ਤੁਸੀਂ ਉਧਰੋਂ ਇੱਧਰ ਆ ਗਏ ਸੀ, ਜਦੋਂ ਤੇ ਕਿਹੜੇ ਇਲਾਕੇ 'ਚ ਆ ਕੇ ਤੁਸੀਂ ਠਹਿਰੇ ਸੀ? ਫਲੋਰ ਵਾਲੀ ਸਾਈਡ ਤੋਂ, ਲਾਹੌਰ ਕਿੱਧਰਲੀ ਸਾਈਡ ਤੇ ਆਏ ਸੀ? ਅਸੀਂ ਹਾਂਜੀ। ਸਾਡੀ ਜ਼ਿੰਦਗੀ ਕਾਹਦੀ ਦੀ ਪੁੱਛਦਾ, ਅਸੀਂ ਸ਼ਹਿਰ ਛੋੜਨਾ ਗਈ ਸੀਗਾ। ਅਸੀਂ ਚਲੇ ਗਏ ਲਾਹੌਰ। ਲਾਹੌਰ, ਠੀਕ ਹੈ। ਲਾਹੌਰ ਜਦ ਚਲੇ ਗਏ ਨਾ, ਉੱਥੇ ਸ਼ਹਿਰ ਹੋ ਜਾਂਦਾ ਬੇਖਾਸ ਪੀਣ ਨੂੰ, ਮੁੜਿਆ ਤੋਂ ਮੌਕੇ ਜਾਣੇ। ਉੱਥੇ ਵੀ ਮਿਹਨਤ ਦਾ ਪਾ ਗੱਲ। ਅੱਛਾ। ਤਗੜੇ ਮੁੰਡਿਆਂ ਦੀ, ਠੀਕ ਹੈ। ਉੱਥੇ ਮਿਹਨਤ ਕਰਨੀ,
ਤਾਂ ਦੁਕਾਨਾਂ ਨੇ ਸਾਨੂੰ ਨਾ ਰੋਟੀ ਜੋਗੇ ਪੈਸੇ ਦੇ ਦੇਣੇ, ਰੋਟੀ ਨਹੀਂ ਦੇਣੀ, ਰੋਟੀ ਜੋਗੇ ਪੈਸੇ ਦੇ ਦੇਣੇ। ਅਸੀਂ ਪਹਿਲਾਂ ਲਾਹੌਰ ਪਹਿਲੀ ਵੱਡੀ ਗੱਲ ਇਹ ਆ ਕਿ ਇੱਕ ਟਰੱਕ ਰੋਜ਼ ਦਾ ਅਸੀਂ ਮੁਰਦੇ ਦਾ ਦੇਖਦੇ ਸੀ। ਹਾਂ ਮੈਂ ਤਾਂ ਮੁਰਦੇ ਦੇਖਦੇ ਰਹਿਣਾ। ਹਾਂ ਇੱਕ ਟਰੱਕ ਜਦੋਂ ਭਰ ਜਾਣਾ ਹਾਂ ਫਿਰ ਉਹ ਰਾਵੀ ਵਿੱਚ ਉਹਦੀ ਰੋੜ ਦੇਣਾ, ਠੀਕ ਹੈ। ਰਾਵੀ ਵਿੱਚ ਉਹਦੀ ਰੋੜ ਦੇਣਾ, ਰੋੜ ਕੇ ਤਾਂ ਫਿਰ ਉੱਥੇ ਆ ਜਾਣਾ। ਹਾਂ ਸਾਨੂੰ ਪੁੱਛਣਾ ਵੀ ਤੁਹਾਡੇ ਕਿੱਦਾਂ ਕਰਦੇ ਸੀ? ਹਾਂ ਮੈਂ ਕਿਹਾ ਵੀ ਸਾਡੇ ਇੱਦਾਂ ਕਰਦੇ ਸੀ, ਜਦੋਂ ਬੰਦਾ ਮਰ ਜਾਏ ਤਾਂ ਫਿਰ ਉਹਨੂੰ ਘੇ ਪਾ ਕੇ ਨਾ ਅੱਗ ਲਾਉਂਦੇ ਸੀਗੇ। ਉਹ ਜਦੋਂ ਅੱਗ ਲੱਗ ਜਾਣੀ, ਲੂ ਹੋ ਜਾਣਾ, ਫਿਰ ਉਹਨੂੰ ਬੰਦੇ ਛੱਡੇ ਸੀ। ਫਿਰ ਉਹ ਬੰਦੇ ਨੂੰ ਆਉਣਾ, ਫਿਰ ਆਹ ਦੰਦ, ਆਹ ਖੋਪੜੀ, ਹਾਂ ਉਰਾ ਪਰਾ, ਫਿਰ ਚੁਗਣਾ, ਚੁੱਕ ਕੇ ਤਾਂ ਗੰਗਾ, ਗੰਗਾ ਇਹਨਾਂ ਜੀ ਦਾ ਵੱਡਾ ਗੰਗਾ ਰਾਮ ਸੀ ਗੰਗਾ, ਉੱਥੇ ਫਿਰ ਰੋੜ ਨਹੀਂ ਜਾਣਾ। ਉੱਥੇ ਫਿਰ ਉਹਨਾਂ ਦਾ ਉਹ ਮੱਕਾ ਇੱਕ ਬਣਿਆ ਇੱਕ ਕਿਸਮ ਦਾ, ਹਾਂ ਉੱਥੇ ਰੋੜ ਕੇ ਤਾਂ ਫਿਰ ਉਹਨੂੰ ਆ ਕੇ ਨਾ ਉੱਥੇ ਜਿੰਨੇ ਵੀ ਜੀਆ ਜਾਦਵਾ ਸਾਰਿਆਂ ਨੂੰ ਉਹ ਟੱਲੇ ਲਾ ਦੇਣੇ, ਲਾ ਕੇ ਤੇ ਉਹ ਟੱਲੇ ਨਾ ਪੁਰਾਣੇ ਜਿਹੜੇ ਪਾਉਣੇ ਪਾ ਕੇ ਤਾਂ ਰਾਵੀ ਨਹਾਉਣਾ, ਨਹਾ ਕੇ ਤਾਂ ਫਿਰ ਘਰ ਆਉਣਾ। ਅਸੀਂ ਪੁੱਛਿਆ, ਸਾਡਾ ਬੋਲਦੇ ਚੱਲਦੇ ਗੱਲਾਂ ਬਾਤਾਂ ਕਰਦੇ, ਅਸੀਂ ਪੁੱਛਿਆ ਇਹ ਕੀ? ਕਹਿੰਦੇ ਵੀ ਸਾਡੇ ਰਿਵਾਜ ਆ ਵੀ ਜਿਸ ਵੇਲੇ ਕੋਈ ਮਰ ਜਾਏ ਤਾਂ ਗੰਗਾ ਰੋੜ ਕੇ ਨਾ ਫਿਰ ਉੱਥੇ ਲਾ ਕੇ ਫਿਰ ਟੱਲੇ ਪਾਓ। ਜੇ ਕੋਈ ਮਰ ਜਾਏ, ਜੇ ਹੁਣ ਮੇਰਾ ਕੋਈ ਭੈਣ ਦਾ ਭਰਾ ਮਰ ਗਿਆ, ਸਿੱਖਾਂ ਦੀ ਗੱਲ ਕਰ ਲਗਾ ਮੈਂ, ਹਾਂ ਉਹਨੇ ਉਹਦੇ ਘਰੋਂ ਰੋਟੀ ਨਹੀਂ ਖਾਣੀ। ਅੱਛਾ ਸਾਡਾ ਡੇਕਾ ਹੁੰਦੀਆਂ ਸੀ, ਹਾਂ ਹਾਂ ਰੋਟੀਆਂ ਡੇਕਾ ਨਾਲ ਬਣ ਜਾਂਦੀਆਂ, ਬਣ ਕੇ ਤਾਂ ਆ ਕੇ ਰੋਟੀ ਉੱਥੇ ਕਹਿਣਾ ਪਰਮਾਤਮਾ ਦੇ ਕਾਜੇ ਵੀ ਪਰਮਾਤਮਾ ਸਾਡੇ ਸੀ ਕੁੜੀ ਨੂੰ, ਹਾਂ ਉਹਨੂੰ ਫਿਰ ਨਾ 100 200 ਪੈਸੇ ਦੇ ਕੇ ਉਹਨਾਂ ਨਾਲੇ ਪਿਆਰ ਦੇ ਕੇ ਆਉਣਾ। ਹਾਂ ਇਹ ਸਾਡੇ ਦੀ ਇਹ ਰਿਵਾਜ, ਸਾਡੇ ਇਹਨਾਂ ਦੇ ਮੁਸਲਮਾਨਾਂ ਦੇ ਇਹ ਰਿਵਾਜ ਸੀਗਾ। ਪਰ ਜਦੋਂ ਕੋਈ ਮਰ ਜਾਏ ਤਾਂ ਫਿਰ ਵਿਆਹ ਜਿਹੇ ਪੈਸੇ ਲੱਗਦੇ। ਅੱਛਾ ਫਿਰ ਕਹਿਣਾ ਵੀ ਅਗਲੇ ਕੁੜੀ ਚੋਦਾ ਨਾ ਜਿਹੜਾ ਤੇਰਾ ਪੱਠਾ ਬਾਹਰ ਲੋ ਬੱਕਰੇ ਖਾਣੇ, ਹਾਂ ਲੂਣ ਵਾਲੇ ਮਿੱਠੇ ਚੌਲ ਖਾਣੇ, ਹਾਂ ਫਿਰ ਲਾਗੀ ਲਾ ਦੇਣੇ। ਮੇਰੇ ਪ੍ਰਾਹੁਣੇ ਆਉਣੇ ਆ, ਕੋਈ ਸ਼ੈ ਨਾ ਹੋਇਆ ਪਿਆ ਮੁੱਕੀ ਹੋਈ ਆ, ਹਾਂ ਉਹਨੇ ਵੀ ਸਾਡੇ, ਅਸੀਂ ਵੀ ਨਾਲ ਹੀ ਸੀ, ਹਾਂ ਅਸੀਂ ਵੀ ਖਾਂਦੇ ਸੀ ਨਾਲ ਹੀ, ਅਸੀਂ ਵੀ ਨਾਲ ਖਾਣੇ। ਸਾਡੇ ਇਹ ਰਿਵਾਜ ਸੀ ਮੁਸਲਮਾਨਾਂ ਦੇ, ਸਿੱਖਾਂ ਦੇ ਇਹ ਰਿਵਾਜ ਸੀ ਪਰ ਧੀ ਦੇ ਘਰ ਦਾ ਨਹੀਂ ਖਾਣਾ। ਨਹੀਂ ਖਾਣਾ, ਠੀਕ ਹੈ। ਸਿੱਖਾਂ ਦੇ ਇਹ ਰਿਵਾਜ ਸੀਗਾ। ਉਹਨੇ ਦੇਖਾ ਨਾ ਰੋਟੀਆਂ ਬਣ ਜਾਣੀਆਂ, ਹਾਂ ਆ ਕੇ ਉੱਥੇ ਰੋਟੀ ਖਾਣੀ ਤੇ ਧੀ ਨੂੰ ਦੋ ਥੜੇ, 2 ਥੜੇ 4 ਥੜੇ ਧੀ ਨੂੰ ਦੇ ਕੇ ਆਉਣਾ। ਆਹ ਰਿਵਾਜ ਸੀ ਉੱਥੇ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਾਨੂੰ ਜਿਹੜਾ ਹੈਗਾ ਬਹੁਤ ਸਾਰਾ ਤੁਹਾਡਾ ਅਸੀਂ ਟਾਈਮ ਲੈ ਲਿਆ ਵਾ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਸਲਾਮਤ ਰਹੋ ਤੁਸੀਂ।